ਅੱਜ ਦੀਆਂ ਖਬਰਾਂ ਵੱਲ ਆਈਏ ਤੇ ਇਜ਼ਰਾਈਲ ਦੇ ਵਿੱਚ ਤੇ ਹਮਾਸ ਦੇ ਵਿੱਚ ਜੋ ਜੰਗ ਚੱਲ ਰਹੀ ਹੈਗੀ ਆ। ਜੰਗ ਤਾਂ ਆਪਾਂ ਕੀ ਕਹਿ ਸਕਦੇ, ਵਨ ਸਾਈਡਡ ਹੀ ਆ ਸਾਰਾ ਕੁਛ। ਉਹਦੇ ਸੰਬੰਧ ਦੇ ਵਿੱਚ ਨੇਤਨਯਾਹੂ ਜੋ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਆ, ਉਹਨਾਂ ਨੇ ਅਨਾਊਂਸ ਕੀਤਾ ਆ ਵੀ ਅੱਜ ਗਵਰਨਮੈਂਟ ਦੀ ਮੀਟਿੰਗ ਹੋਊਗੀ, ਕਿਉਂਕਿ ਜੋ ਲੋਕ ਬੰਦੀ ਬਣਾਏ ਹੋਏ ਆ, ਕਿਡਨੈਪ ਕਰਕੇ ਲੈ ਗਏ ਸੀ ਹਮਾਸ ਵਾਲੇ, ਉਹਨਾਂ ਨੂੰ ਛੱਡਿਆ ਜਾ ਸਕਦਾ ਹੈਗਾ। ਕਹਿੰਦੇ ਵੀ ਆਲਮੋਸਟ ਆਪਾਂ ਉਸ ਪੁਆਇੰਟ ਤੇ ਪਹੁੰਚ ਚੁੱਕੇ ਹੈਗੇ ਆ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਵੀ ਕਿਹਾ ਵੀ ਅਸੀਂ ਬਹੁਤ ਨੇੜੇ ਆ ਜੋ ਹੋਸਟੇਜ ਡੀਲ ਦੇ। ਹੁਣ ਜਿਹੜੀ ਟੋਨ ਆ ਨੇਤਨਯਾਹੂ ਦੀ ਕਾਫੀ ਚੇਂਜ ਹੋਈ ਆ ਪਿਛਲੇ ਦਿਨਾਂ 'ਚ, ਕਿਉਂਕਿ ਪੂਰੀ ਦੁਨੀਆ ਦੇ ਵਿੱਚ ਪ੍ਰੋਟੈਸਟ ਬਹੁਤ ਜ਼ਿਆਦਾ ਹੋਏ ਆ। ਉਹਨਾਂ ਦਾ ਬਹੁਤ ਸਾਰਾ ਝੂਠ ਵੀ ਫੜਿਆ ਗਿਆ ਵੀ ਦੇਖੋ ਜੀ, ਉਹ ਉੱਥੇ ਜਿਹੜੇ ਹਸਪਤਾਲ ਆ ਉਹਨਾਂ ਦੇ ਥੱਲੇ ਟਨਲ ਸੀਗੀਆਂ। ਹਜੇ ਕੋਈ ਉਦਾਂ ਦਾ ਮੇਜਰ ਉਹ ਨਹੀਂ ਸ਼ੋਅ ਕਰ ਸਕੇ, ਈਵਨ ਦੋ ਹਸਪਤਾਲ ਆਪਣੇ ਕੰਟਰੋਲ 'ਚ ਲੈ ਲਿਆ। 13,000 ਤੋਂ ਵੱਧ ਪਾਲਸਤੀਨੀਅਨ ਦੀ ਮੌਤ ਹੋ ਚੁੱਕੀ ਆ, ਜਿਹਦੇ ਵਿੱਚੋਂ 5,000 ਤੋਂ ਵੱਧ ਜਿਹੜੇ ਆ ਬੱਚੇ ਹੈਗੇ ਆ। ਸੋ ਅੱਜ ਇਜ਼ਰਾਈਲ ਦੀ ਵਾਰ ਕੈਬਨਿਟ ਦੀ ਮੀਟਿੰਗ 6 ਵਜੇ ਹੋਊਗੀ ਤੇ ਸਿਕਿਉਰਿਟੀ ਕੈਬਨਿਟ ਦੀ 7 ਵਜੇ ਤੇ ਫੁੱਲ ਗਵਰਨਮੈਂਟ ਦੀ 8 ਵਜੇ। ਇਹ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੇ ਅਨਾਊਂਸ ਕੀਤਾ ਹੈਗਾ ਆ। ਉਹਨਾਂ ਨੇ ਇਹ ਕਿਹਾ ਆ ਵੀ ਸਾਡੀ ਡੀਲ ਬਹੁਤ ਲਾਗੇ ਪਹੁੰਚ ਗਈ ਹੈਗੀ ਆ। ਸੋ ਹੋਪਫੁਲੀ ਇਹ ਕਿਹਾ ਜਾ ਰਿਹਾ ਵੀ 50 ਦੇ ਕਰੀਬ ਛੱਡੇ ਜਾ ਸਕਦੇ ਹੋਸਟੇਜ, ਉਹਨਾਂ ਦੇ ਮੁਕਾਬਲੇ 250 ਦੇ ਕਰੀਬ ਜੋ ਪਲਸਤੀਨੀਅਨ ਕਾਫੀ ਲੰਮੇ ਸਮੇਂ ਤੋਂ ਇਜ਼ਰਾਈਲ ਦੀਆਂ ਜੇਲ੍ਹਾਂ 'ਚ ਆ, ਉਹਨਾਂ ਨੂੰ ਛੱਡਿਆ ਜਾ ਸਕਦਾ ਹੈਗਾ। 160 ਦੇ ਕਰੀਬ ਬੱਚੇ ਹਰ ਰੋਜ਼ ਮਰ ਰਹੇ ਆ, ਜਿਹਦਾ ਮਤਲਬ ਇਹ ਆ ਵੀ ਹਰ 10 ਮਿੰਟਾਂ ਪਿੱਛੇ ਇੱਕ ਬੱਚਾ ਪਾਲਸਤੀਨੀਅਨ ਵਾਲਾ ਜੋ ਏਰੀਆ ਆ ਗਾਜ਼ਾ ਵਾਲਾ, ਉੱਥੇ ਉਹਦੀ ਮੌਤ ਹੋ ਰਹੀ ਆ। ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਸਪੋਕ ਪਰਸਨ ਕ੍ਰਿਸਟੀਅਨ ਲਿੰਡਮਰੇਰ ਜੋ ਆ, ਉਹਨਾਂ ਨੇ ਅੱਜ ਦੱਸਿਆ ਹੈਗਾ। ਯੂਐਨ ਦੀ ਚਿਲਡਰਨ ਏਜੰਸੀ ਯੂਨੀਸੈਫ ਨੇ ਵੀ ਵਾਰਨਿੰਗ ਦਿੱਤੀ ਹੈਗੀ ਆ। ਕਹਿੰਦੇ ਪਈ ਬਿਮਾਰੀਆਂ ਦੀ ਬੱਚਿਆਂ ਦੇ ਵਿੱਚ ਤੇ ਮੌਤਾਂ ਦੀ ਗਿਣਤੀ ਹੋਰ ਵੀ ਬਹੁਤ ਜ਼ਿਆਦਾ ਵੱਧ ਸਕਦੀ ਹੈਗੀ ਆ। ਸੋ ਫਾਰ 5350 ਪਲਸਤੀਨੀਅਨ ਬੱਚੇ ਇਹਦੇ ਵਿੱਚ ਮਾਰੇ ਜਾ ਚੁੱਕੇ ਹੈਗੇ ਆ। ਜੀ ਬਿਲਕੁਲ। ਸੋ ਸਥਿਤੀ ਬਹੁਤ ਜ਼ਿਆਦਾ ਮਾੜੀ ਆ। ਇਨਫੈਕਟ ਰਿਪੋਰਟ ਇਹ ਕੀਤੀ ਜਾ ਰਹੀ ਆ ਵੀ ਮਰਨ ਵਾਲਿਆਂ ਦਾ ਅੰਕੜਾ 14,000 ਤੋਂ ਪਾਰ ਹੋ ਚੁੱਕਾ ਆ। ਅੱਜ ਤਾਜ਼ਾ ਜਿਹੜੀ ਆ ਇਹ ਆંકੜੇ ਜਿਹੜੇ ਉਹ ਸਾਹਮਣੇ ਆਏ ਆ। 14,128 ਫਲਸਤੀਨੀ ਹੁਣ ਤੱਕ ਮਰ ਚੁੱਕੇ ਆ, ਜਿਨ੍ਹਾਂ ਚੋਂ 5600 ਬੱਚੇ। 5600 ਕਹਿਣਾ ਮੂੰਹ ਦੇ ਨਾਲ ਨੰਬਰ ਸੌਖਾ ਆ, ਪਰ ਤੁਸੀਂ ਦੇਖੋ ਵੀ ਕੀ ਹਾਲਾਤ ਆ। 3500 3,550 ਔਰਤਾਂ ਮਰ ਚੁੱਕੀਆਂ, 33,000 ਤੋਂ ਵੱਧ ਜ਼ਖਮੀ ਹੋ ਚੁੱਕੇ ਆ। ਇਸ ਪੂਰੇ ਮਾਮਲੇ ਦੇ ਵਿੱਚ ਹਮਾਸ ਨੇ ਤਾਂ ਜੋ ਕੀਤਾ ਉਹ ਤਾਂ ਮਾੜਾ ਹੀ ਮਾੜਾ ਆ, ਉਸ ਨੂੰ ਕੋਈ ਵੀ ਜਿਹੜਾ ਉਹ ਚੰਗਾ ਨਹੀਂ ਆਖ ਰਿਹਾ। ਪਰ ਇਜ਼ਰਾਈਲ ਦਾ ਇੱਕ ਜਿਹੜਾ ਮਖੌਟਾ ਸੀਗਾ ਉਸ ਦੇ ਚਿਹਰੇ ਦੇ ਉੱਤੋਂ, ਉਹ ਵੀ ਪੂਰੀ ਇਹਨਾਂ 2 ਮਹੀਨੇ ਦੇ ਵਿੱਚ ਉਤਰਦਾ ਨਜ਼ਰ ਆ ਰਿਹਾ ਹੈਗਾ ਆ। ਉਧਰ ਸਾਊਥ ਅਫਰੀਕਾ ਦੀ ਪਾਰਲੀਮੈਂਟ ਨੇ ਇਜ਼ਰਾਈਲ ਦੀ ਅੰਬੈਸੀ ਆ ਉਸ ਨੂੰ ਬੰਦ ਕਰ ਦਿੱਤਾ ਆ। ਇਜ਼ਰਾਈਲ ਦੀ ਗਾਜ਼ਾ ਦੇ ਵਿੱਚ ਜੋ ਕੰਮ ਹੋ ਰਿਹਾ ਆ ਉਸ ਦੇ ਬਾਬਤ ਕੱਲ ਇਸੇ ਟਾਈਮ ਜਦੋਂ ਆਪਾਂ ਗੱਲ ਕਰ ਰਹੇ ਸੀਗੇ, ਤਾਂ ਇਜ਼ਰਾਈਲ ਨੇ ਆਪਣਾ ਜਿਹੜਾ ਅੰਬੈਸਡਰ ਆ ਉਸ ਨੂੰ ਵਾਪਸ ਬੁਲਾ ਲਿਆ ਸੀ ਐਕਸ ਦੇ ਉੱਤੇ, ਟਵਿੱਟਰ ਦੇ ਉੱਤੇ ਜਿਹੜਾ ਆ ਉਹ ਪੋਸਟ ਕਰਕੇ। ਉਧਰ ਕਹਿੰਦੇ ਵੀ ਹੋਰ ਜਿਹੜੇ ਰਾਕਟ ਆ ਉਹ ਸੈਂਟਰਲ ਇਜ਼ਰਾਈਲ ਵੱਲ ਗਾਜ਼ਾ ਤੋਂ ਜਿਹੜੇ ਆ ਉਹ ਛੱਡੇ ਗਏ ਆ। ਇਹ ਇਜ਼ਰਾਈਲ ਨੇ ਜਿਹੜਾ ਉਹ ਦਾਅਵਾ ਕੀਤਾ ਆ। ਹਮਾਸ ਨੇ ਕਿਹਾ ਆ ਉਹਨਾਂ ਨੇ ਇਹ ਜਿਹੜੇ ਰਾਕਟਸ ਆ ਉਹ ਛੱਡੇ ਆ, ਤੇ ਇਹ ਇਜ਼ਰਾਈਲ ਕਹਿੰਦਾ ਵੀ ਇਸ ਦੇ ਵਿੱਚ ਕੋਈ ਵੀ ਕੈਜੂਅਲਟੀ, ਕਿਸੇ ਦੇ ਵੀ ਮਰਨ ਦੀ ਖਬਰ ਜਿਹੜੀ ਉਹ ਨਹੀਂ ਆਈ ਹੈਗੀ। ਇੰਡੋਨੇਸ਼ੀਅਨ ਹਸਪਤਾਲ ਜਿਸ ਦੀ ਤੁਸੀਂ ਸ਼ੁਰੂਆਤ 'ਚ ਗੱਲ ਕੀਤੀ ਆ, ਉੱਥੋਂ ਜਿਹੜੇ ਪੇਸ਼ੈਂਟਸ ਆ ਉਹਨਾਂ ਨੂੰ ਬਾਹਰ ਕੱਢਿਆ ਜਿਹੜਾ ਉਹ ਜਾ ਰਿਹਾ ਹੈਗਾ ਆ। ਜਿੱਦਾਂ ਕੱਲ ਦੱਸ ਰਹੇ ਸੀਗੇ, ਇਹ ਖਾਨ ਯੂਨਸ ਇਲਾਕਾ ਜਿਹੜਾ ਆ ਨੇਬਰਹੁੱਡ ਆ ਗਾਜ਼ਾ ਦੇ ਵਿੱਚ, ਉਸ ਉੱਤੇ ਹੁਣ ਇਜ਼ਰਾਈਲ ਦੀ ਕਿਤੇ ਨਾ ਕਿਤੇ ਇਹ ਅੱਖ ਹੈਗੀ ਆ। ਇੰਡੋਨੇਸ਼ੀਅਨ ਹਸਪਤਾਲ ਇਹ ਗਾਜ਼ਾ ਦੇ ਨਾਰਥ ਵਾਲੇ ਪਾਸੇ ਆ, ਉੱਤਰੀ ਇਲਾਕੇ 'ਚ ਆ, ਤੇ ਜਿਹੜਾ ਖਾਨ ਯੂਨਸ ਆ ਇਹ ਦੱਖਣ ਵਾਲੇ ਪਾਸੇ ਗਾਜ਼ਾ ਪੱਟੀ 'ਚ ਦੇਖਿਆ ਜਾਂਦਾ ਹੈ। ਤੇ ਹੁਣ ਉੱਥੋਂ ਖਾਨ ਯੂਨਸ ਵੱਲ ਨੂੰ ਜਿਹੜਾ ਹੁਣ ਕੱਲੇ ਜਿਹੜੇ ਹੋ ਜਾ ਰਹੇ ਆ। ਹਮਾਸ ਤੇ ਇਜ਼ਰਾਈਲ ਦੇ ਦਰਮਿਆਨ ਇਹ ਜਿਹੜਾ ਸਮਝੌਤਾ ਹੋ ਰਿਹਾ, ਇਸ ਵਿੱਚ ਮੁੱਖ ਭੂਮਿਕਾ ਕਤਰ ਜਿਹੜੀ ਆ ਉਹ ਨਿਭਾ ਰਹੀ ਹੈ। ਕਤਰ ਦੀ ਜਿਹੜੀ ਫੋਰਨ ਮਿਨਿਸਟਰੀ ਆ, ਉਹਨਾਂ ਨੇ ਇਹ ਦੱਸਿਆ ਆ ਵੀ ਜਿਹੜੀ ਨੈਗੋਸ਼ੀਏਸ਼ਨ ਗੱਲਬਾਤ ਹੋ ਰਹੀ ਆ ਇਹ ਤਕਰੀਬਨ ਫਾਈਨਲ ਸਟੇਜਸ ਦੇ ਉੱਤੇ ਪਹੁੰਚ ਚੁੱਕੀ ਹੈਗੀ ਆ। ਉੱਥੇ ਵੀ ਪਿਛਲੇ ਕਈ ਦਿਨਾਂ ਤੋਂ ਜਿਹੜੇ ਬੰਧਕ ਬਣਾਏ ਲੋਕ ਆ ਉਹਨਾਂ ਦੇ ਪਰਿਵਾਰਾਂ ਦੁਆਰਾ ਲਗਾਤਾਰ ਪ੍ਰੋਟੈਸਟ ਕੀਤੇ ਜਾ ਰਹੇ ਆ। ਉਹਨਾਂ ਨੇ ਸੜਕ ਉੱਤੇ ਤੁਰ ਕੇ ਕਈ ਦਿਨ ਤੋਂ
ਉਹ ਇਜ਼ਰਾਈਲ ਦੀ ਜਿਹੜੀ ਮੁੱਖ ਸੈਨੇਟ ਹੈਗੀ ਆ, ਪਾਰਲੀਮੈਂਟ ਕਹਿ ਲਓ, ਸਦਨ ਆ, ਉਸ ਵੱਲ ਨੂੰ ਰਵਾਨਗੀ ਕੀਤੀ ਆ। ਸੜਕੋ ਸੜਕੀ ਜਿਹੜੇ ਉਹ ਜਾ ਰਹੇ ਆ, ਇਹ ਕਹਿ ਕੇ ਵੀ ਭਾਈ ਤੁਸੀਂ ਸੀਰੀਅਸ ਨਹੀਂ ਨਜ਼ਰ ਆ ਰਹੇ ਹੋਸਟੇਜਸ ਨੂੰ ਛਡਾਉਣ ਦੇ ਲਈ। ਤੇ ਜਿੱਦਾਂ ਤੁਸੀਂ ਸ਼ੁਰੂਆਤ 'ਚ ਦੱਸਿਆ ਵੀ ਉਹ ਦਬਾਅ ਜਿਹੜਾ ਨਿਤਨਿਆਹੂ ਦੇ ਉੱਤੇ ਉਹ ਨਜ਼ਰ ਆ ਰਿਹਾ ਹੈਗਾ ਆ। ਸੋ ਇੱਕ ਪਾਸੇ ਉਹਨਾਂ ਦੇ ਵਿੱਚ ਹੀ ਜਿਹੜੇ ਫਾਰ ਰਾਈਟ ਦੇ ਮਿਨਿਸਟਰ ਹੈਗੇ ਆ, ਸਮੋਟਰਿਚ ਦੀ ਜਿਹੜੀ ਪਾਰਟੀ ਆ, ਉਹਨਾਂ ਨੇ ਜਿਹੜੇ ਕੈਪਟਿਵ ਦੇ ਨਾਲ ਜਿਹੜੀ ਡੀਲ ਬਣਾ ਰਹੇ ਆ ਉਸ ਨੂੰ ਪਹਿਲਾਂ ਹੀ ਰੱਦ ਕਰ ਦਿੱਤਾ ਹੈ। ਇਜ਼ਰਾਈਲੀ ਜਿਹੜਾ ਪਬਲਿਕ ਬ੍ਰੌਡਕਾਸਟਰ ਆ ਉੱਥੇ, ਉਹਨਾਂ ਨੇ ਦੱਸਿਆ ਹੈ, ਜਿਹੜੀ ਰਿਲੀਜੀਅਸ ਜ਼ਿਓਨਿਸਟ ਪਾਰਟੀ ਆ ਉਹਨਾਂ ਨੇ ਇਸ ਬਾਰੇ ਨਾ ਕਰ ਦਿੱਤੀ ਹੈ, ਵੀ ਕਹਿੰਦੇ ਵੀ ਇਹ ਇਜ਼ਰਾਈਲ ਦੀ ਸਿਕਿਉਰਿਟੀ ਦੇ ਲਈ ਮਾੜਾ ਜਿਹੜਾ ਉਹ ਹੋਵੇਗਾ। ਇਹ ਫਾਈਨੈਂਸ ਮਿਨਿਸਟਰ ਆ ਤੇ ਉਹ ਇਹ ਐਡਵੋਕੇਟ ਕਰ ਰਹੇ ਆ ਵੀ ਹੋਰ ਵੀ ਜਿੰਨਾ ਜ਼ਿਆਦਾ ਹਮਲਾ ਹਮਾਸ ਦੇ ਉੱਤੇ ਕੀਤਾ ਜਾ ਸਕਦਾ ਆ, ਵੱਧ ਤੋਂ ਵੱਧ ਜਿਹੜਾ ਆ ਉਹ ਕੀਤਾ ਜਾਵੇ। UNRWA ਉਹਨਾਂ ਨੇ ਕਨਫਰਮ ਕੀਤਾ ਆ, ਇਹ UN ਦੀ ਯੂਨਾਈਟਿਡ ਨੇਸ਼ਨ ਦੀ ਏਜੰਸੀ ਆ, ਉਹਨਾਂ ਦੇ ਹੀ 108 ਜਾਣੇ ਸਟਾਫ ਮੈਂਬਰਸ ਆ ਹੁਣ ਤੱਕ ਮਰ ਚੁੱਕੇ ਆ। 52 ਦੇ ਕਰੀਬ ਜਰਨਲਿਸਟ ਤੇ ਮੀਡੀਆ ਵਰਕਰਸ ਦੀ ਇਸ ਇਜ਼ਰਾਈਲ ਹਮਾਸ ਜੰਗ ਦੇ ਵਿੱਚ ਮੌਤ ਹੋ ਚੁੱਕੀ ਆ, ਜੋ 7 ਅਕਤੂਬਰ ਨੂੰ ਸ਼ੁਰੂ ਹੋਈ ਸੀ। ਕਮੇਟੀ ਟੂ ਪ੍ਰੋਟੈਕਟ ਜਰਨਲਿਸਟ CPJ ਇਹ ਉਹਨਾਂ ਨੇ ਦੱਸਿਆ ਹੈਗਾ। ਇਹਦੇ ਵਿੱਚੋਂ 46 ਪੈਲਸਤੀਨੀਅਨ ਜਰਨਲਿਸਟ ਸੀਗੇ, 4 ਇਜ਼ਰਾਈਲੀ ਤੇ 3 ਲੈਬਨੀਜ਼ ਜੋ ਆ ਉਹ ਮਾਰੇ ਜਾ ਚੁੱਕੇ ਹੈਗੇ ਆ। 11 ਜਰਨਲਿਸਟ ਬੁਰੀ ਤਰ੍ਹਾਂ ਫੱਟੜ ਹੋਏ ਆ, 3 ਜਰਨਲਿਸਟ ਉਹ ਹਜੇ ਤੱਕ ਮਿਸਿੰਗ ਹੈਗੇ ਆ। ਸ਼ੈਰਿਫ ਮਨਸੂਰ ਜੋ CPG ਕਮੇਟੀ ਟੂ ਪ੍ਰੋਟੈਕਟ ਜਰਨਲਿਸਟ ਹੈਗੀ ਆ, ਮਿਡਲ ਈਸਟ ਤੇ ਨਾਰਥ ਅਫਰੀਕਨ ਪ੍ਰੋਗਰਾਮ ਦੇ ਕੋਆਰਡੀਨੇਟਰ ਆ, ਉਹਨਾਂ ਨੇ ਦੱਸਿਆ ਵੀ ਜੋ ਜਰਨਲਿਸਟ ਆ ਉਹ ਬਹੁਤ ਵੱਡੀ ਜਿਹੜੀ ਸੈਕਰੀਫਾਈਸ ਦੇ ਰਹੇ ਹੈਗੇ ਆ ਇਸ ਕਨਫਲਿਕਟ ਨੂੰ ਕਵਰ ਕਰਨ ਦੇ ਲਈ। ਖਾਸ ਕਰਕੇ ਉਹ ਜੋ ਪੈਲਸਤੀਨੀਅਨ ਵਾਲੇ ਏਰੀਏ 'ਚ ਆ, ਉਹਨਾਂ ਦੀ ਖੁਦ ਮੌਤਾਂ ਹੋ ਰਹੀਆਂ ਆ ਬੰਬਾਰਡਮੈਂਟ ਦੇ ਨਾਲ। ਉਹਨਾਂ ਦੇ ਕਲੀਗਸ, ਪਰਿਵਾਰ, ਮੀਡੀਆ ਫੈਸਿਲਿਟੀ, ਇਹ ਸਾਰਾ ਕੁਝ ਜਾ ਰਿਹਾ ਆ। ਲੋਕ ਧੜਾ ਧੜ ਉੱਥੋਂ ਜਿਹੜੇ ਆ ਭੱਜ ਰਹੇ ਹੈਗੇ ਆ। ਤੇ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਇੱਕ ਵਾਰੀ ਫੇਰ ਕਿਹਾ, ਕੁਝ ਘੰਟੇ ਪਹਿਲਾਂ ਅੱਜ ਸਟੇਟਮੈਂਟ ਜਾਰੀ ਕੀਤੀ ਆ ਵੀ ਅਸੀਂ ਆਲਮੋਸਟ ਡੀਲ ਦੇ ਲੱਗ ਗਏ ਆ, ਪਰ ਸਟਿਲ ਲੋਟ ਆਫ ਵਰਕ ਹੈਜ਼ ਟੂ ਬੀ ਡਨ, ਇਹ ਉਹਨਾਂ ਨੇ ਕਿਹਾ ਆ। ਤੇ ਯੂਰਪੀਅਨ ਯੂਨੀਅਨ ਨੇ ਕਿਹਾ ਵੀ ਪੈਲਸਤੀਨੀਅਨ ਡਿਵੈਲਪਮੈਂਟ ਏਡ ਉਹ ਜਾਰੀ ਰਹੂਗੀ। ਇਹ ਉਹਨਾਂ ਨੇ ਸਟੇਟਮੈਂਟ ਅੱਜ ਜਾਰੀ ਕੀਤੀ ਹੈਗੀ ਆ। ਅਬੂ ਤੋਹਾ ਇੱਕ ਪੈਲਸਤੀਨੀਅਨ ਬਹੁਤ ਮਸ਼ਹੂਰ ਕਵੀ ਆ ਤੇ ਆਥਰ ਆ, ਉਸ ਨੂੰ ਇਜ਼ਰਾਈਲੀ ਡਿਫੈਂਸ ਫੋਰਸ ਨੇ ਅਰੈਸਟ ਕਰ ਲਿਆ ਸੀ। ਹੁਣ ਉਹਨੂੰ ਜਿਹੜਾ ਆ ਪਤਾ ਚੱਲਿਆ ਆ ਵੀ ਛੱਡ ਦਿੱਤਾ ਗਿਆ, ਕਿਉਂਕਿ USA ਦੇ ਵਿੱਚੋਂ ਵੀ ਉਹਦਾ ਜਿਹੜਾ ਕਾਫੀ ਪ੍ਰੈਸ਼ਰ ਪਿਆ ਸੀ। USA 'ਚ ਉਹਦਾ ਜਿਹੜਾ ਪਰਿਵਾਰ ਰਹਿੰਦਾ ਹੈਗਾ ਆ। ਸੋ ਦੇਖੋ ਹੁਣ ਇਦਾਂ ਦੇ ਲੋਕਾਂ ਨੂੰ ਵੀ, ਜਿਹੜੇ ਕਵੀਆਂ ਨੂੰ ਵੀ ਅਰੈਸਟ ਕਰ ਰਹੇ ਹੈਗੇ ਆ। 1800 ਦੇ ਕਰੀਬ ਜਿਹੜੇ ਰਾਈਟਰਸ ਤੇ ਪਬਲਿਸ਼ਰਸ ਆ, ਉਹਨਾਂ ਨੇ ਓਪਨ ਲੈਟਰ ਸਾਈਨ ਕੀਤਾ ਆ ਪ੍ਰੋ ਪੈਲਸਤੀਨੀਅਨ ਪ੍ਰੋਟੈਸਟ ਦੇ ਹੱਕ ਦੇ ਵਿੱਚ। ਇੱਕ ਕੈਨੇਡਾ ਦੇ ਵਿੱਚ ਸੈਰੇਮਨੀ ਚੱਲ ਰਹੀ ਸੀ ਪ੍ਰੈਸਟੀਜੀਅਸ ਕੈਨੇਡੀਅਨ ਲਿਟਰੇਰੀ ਅਵਾਰਡ ਦੀ, ਤੇ ਉਸ ਅਵਾਰਡ ਦੇ ਦੌਰਾਨ ਇਹ ਉਹਨਾਂ ਨੇ ਲੈਟਰ ਜਾਰੀ ਕੀਤਾ। ਸਰਾ ਬਰਨਸਟੇਨ ਜੋ ਵਿਨਰ ਹੈਗੀ ਆ ਇਸ ਅਵਾਰਡ ਦੀ, ਜੋ $1 ਲੱਖ ਕੈਨੇਡੀਅਨ ਦਿੱਤਾ ਜਾਂਦਾ ਹੈਗਾ ਆ, ਤੇ ਉਹ ਵੀ ਇਸ ਲੈਟਰ ਦੀ ਸਾਈਨਰ ਹੈਗੀ ਆ। ਸੋ ਉਹ ਈਵਨ ਉਹਨਾਂ ਨੇ ਅੱਗੇ ਜਾ ਕੇ ਇੱਥੇ ਤੱਕ ਕਿਹਾ ਵੀ ਇਹ ਇੱਕ ਤਰ੍ਹਾਂ ਦੇ ਨਾਲ ਜੈਨੋਸਾਈਡ ਉੱਥੇ ਹੋ ਰਿਹਾ ਹੈਗਾ। ਸੋ ਜੋ ਪੜ੍ਹੇ ਲਿਖੇ ਲੋਕ ਆ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਪ੍ਰੋਟੈਸਟ ਕਰ ਰਹੇ ਹੈਗੇ ਆ। ਚਾਈਨਾ ਦੇ ਪ੍ਰੈਜ਼ੀਡੈਂਟ ਜੀ ਜਿਨਪਿੰਗ ਨੇ ਵੀ ਇੱਕ ਇੰਟਰਨੈਸ਼ਨਲ ਪੀਸ ਕਾਨਫਰੰਸ ਦੀ ਜਿਹੜੀ ਆ ਕਾਲ ਕੀਤੀ ਹੈਗੀ ਆ। ਚਾਈਨਾ ਇਸ ਟਾਈਮ ਕਾਫੀ ਅੱਗੇ ਹੋ ਕੇ ਜਿਹੜਾ ਸਟੈਂਡ ਲੈ ਰਿਹਾ ਆ ਪੈਲਸਤੀਨੀਅਨ ਦੇ ਹੱਕ ਦੇ ਵਿੱਚ, ਵੀ ਇਮੀਡੀਏਟਲੀ ਜੋ ਆ ਉੱਥੇ ਜੰਗ ਚੱਲ ਰਹੀ ਆ ਉਹ ਬੰਦ ਹੋਣੀ ਚਾਹੀਦੀ ਹੈਗੀ ਆ। ਸੋ ਇੱਕ ਇਹ ਵਰਚੁਅਲ ਸਮਿਟ ਚੱਲ ਰਹੀ ਸੀ ਜੀ ਜਿਨਪਿੰਗ ਦੀ, ਉਹਦੇ ਨਾਲ ਬ੍ਰਿਕਸ ਦੇ ਹੋਰ ਮੈਂਬਰ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਤੇ ਸਾਊਥ ਅਫਰੀਕਾ ਵਾਲੇ ਸੀਗੇ। ਉਹਦੇ ਵਿੱਚ ਉਹਨਾਂ ਨੇ ਕਿਹਾ ਆ ਵੀ ਸਾਨੂੰ ਇਹ ਬਹੁਤ ਜਲਦੀ ਜਿਹੜੀ ਆ ਪੀਸ ਸਮਿਟ ਕਰਨੀ ਚਾਹੀਦੀ ਹੈਗੀ ਆ। US ਦੀ ਸਪੋਰਟ ਕਾਫੀ ਟੁੱਟਦੀ ਜਾ ਰਹੀ ਹੈਗੀ ਆ, ਕਿਉਂਕਿ ਇਜ਼ਰਾਈਲ ਦੀ ਅੰਨੀ ਜਿਹੜੀ ਸਪੋਰਟ ਆ ਉਹਦੇ ਕਰਕੇ ਬਹੁਤ ਸਾਰੇ ਜਿਹੜੇ ਅਰਬ ਦੇ ਡਿਪਲੋਮੈਟਸ ਹੈਗੇ ਆ ਉਹ ਆਪਣੇ ਕਾਊਂਟਰ ਪਾਰਟਸ ਨੂੰ ਚਾਈਨਾ, ਮਾਸਕੋ ਦੇ ਵਿੱਚ ਮਿਲੇ ਹੈਗੇ ਆ ਵੀ ਸਾਡਾ ਜਿਹੜਾ ਸਾਥ ਦਿੱਤਾ ਜਾਵੇ। ਸੋ ਬ੍ਰਿਕਸ ਵਾਲੇ
ਦੇਖੋ ਕੀ ਕਰਦੇ ਆ, ਉਹ ਉਹਨਾਂ ਦੀ ਵੀ ਜਿਹੜੀ ਪੂਰੀ ਮੀਟਿੰਗ ਹੋਈ ਆ। ਹਾਲਾਂਕਿ ਇੰਡੀਆ ਵਾਲਿਆਂ ਨੇ ਇਹ ਕਿਹਾ ਵੀ ਉਹ ਅਸੀਂ ਇਜ਼ਰਾਈਲ ਦਾ ਜਿਹੜਾ ਸਾਥ ਆ ਉਹ ਦੇਣ ਜਾ ਰਹੇ। ਜੀ ਬਿਲਕੁਲ। ਸੋ ਬਹੁਤ ਕੁਛ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਅੰਤਰਰਾਸ਼ਟਰੀ ਦਬਾਅ ਇਜ਼ਰਾਈਲ ਦੇ ਉੱਤੇ ਪੈ ਰਿਹਾ ਆ। ਹਮਾਸ ਵਾਲੇ ਇਹ ਵੀ ਦਿਖਾਉਣਾ ਚਾਹੁੰਦੇ ਵੀ ਜਿਸ ਹਿਸਾਬ ਦੇ ਨਾਲ ਸਾਨੂੰ ਤੁਸੀਂ ਪ੍ਰਚਾਰ ਰਹੇ ਆ ਐਡੇ ਅਸੀਂ ਸ਼ੈਤਾਨ ਨਹੀਂ ਹੈਗੇ। ਕਹਿੰਦੇ ਵੀ ਜੇ ਮੰਨ ਲਓ ਇਹ ਟਰੂਸ ਹੁੰਦੀ ਵੀ ਆ, ਲੜਾਈ ਰੁਕਦੀ ਵੀ ਆ, ਇਹ ਜੇ ਸਮਝੌਤਾ ਹੁੰਦਾ ਵੀ ਭਾਈ ਅਸੀਂ ਤੁਹਾਡੇ ਬੰਧਕ ਇੱਕ ਦੂਜੇ ਵੱਲ ਨੂੰ ਜਿਹੜਾ ਉਹ ਘੱਲਣੇ ਆ, ਕਹਿੰਦੇ ਵੀ ਚੈਲੰਜ ਉਸ ਦੇ ਵਿੱਚ ਇਹ ਰਹਿਣ ਵਾਲੇ ਆ ਵੀ ਇਹ ਜਿਹੜੇ ਕੈਪਟਿਵਸ ਆ ਉਹਨਾਂ ਦੇ ਐਕਸਚੇਂਜ ਨੂੰ ਦੇਖੂਗਾ ਕੌਣ। ਤੀਜੇ ਨੰਬਰ ਦੇ ਉੱਤੇ ਕਹਿੰਦੇ ਵੀ ਦੂਜੇ ਨੰਬਰ ਦੇ ਉੱਤੇ ਇਹ ਗੱਲ ਆ ਵੀ ਜੇ ਮੰਨ ਲਓ ਕੱਲ ਨੂੰ ਵਾਇਲੇਸ਼ਨ ਹੁੰਦੀ ਆ, ਕੋਈ ਜਾਣਾ ਇੱਕ ਦੂਜੇ ਦੀ ਟਰੂਸ ਨੂੰ ਤੋੜਦਾ ਆ, ਉਸ ਤੋਂ ਬਾਅਦ 'ਚ ਅੱਗੇ ਜਿਹੜਾ ਉਹ ਕੀ ਹੋਊਗਾ। ਜਿਸ ਤਰੀਕੇ ਦੇ ਨਾਲ ਓਪਨ ਏਅਰ ਪ੍ਰਿਜ਼ਨ ਬਣਾ ਕੇ ਰੱਖਿਆ ਹੈ ਗਾਜ਼ਾ ਪੱਟੀ ਨੂੰ, ਲੋਕਾਂ ਨੂੰ ਭੁੱਖਮਰੀ ਦੇ ਵਿੱਚ ਧੱਕਿਆ ਜਾ ਰਿਹਾ ਆ। ਕਲੈਕਟਿਵ ਪਨਿਸ਼ਮੈਂਟ ਦੇ ਤਹਿਤ 14,000 ਬੰਦਾ ਜਿਹੜਾ ਆ ਉੱਥੇ ਮਰ ਚੁੱਕਾ ਹੋਵੇ, ਤਾਂ ਉਹਦੇ ਲਈ ਬਹੁਤ ਜ਼ਿਆਦਾ ਸਥਿਤੀ ਮਾੜੀ ਜਿਹੜੀ ਉਹ ਚੱਲ ਰਹੀ ਆ। ਸੋ ਹੁਣ ਦੇਖੋ ਅੱਗੇ ਕੀ ਜਿਹੜਾ ਹਰਜੋਤ ਸਿੰਘ ਜੀ ਬਣ ਰਿਹਾ ਆ। ਉਧਰ ਯੂਰਪੀਅਨ ਸੰਘ ਆ, ਉਹਨਾਂ ਨੇ ਪੈਲਸਤੀਨ ਦੇ ਵਿੱਚ ਡਿਵੈਲਪਮੈਂਟ ਏਡ ਨੂੰ ਹਾਮੀ ਜਿਹੜੀ ਉਹ ਭਰ ਦਿੱਤੀ ਹੈਗੀ ਆ ਵੀ ਭਾਈ ਉੱਥੇ ਵੀ ਜਿਹੜੀ ਆ ਜ਼ਰੂਰਤ ਹੈਗੀ ਆ। ਸੋ ਬਹੁਤ ਵੱਡੇ ਪੱਧਰ ਦੇ ਉੱਤੇ ਹਰਜੋਤ ਸਿੰਘ ਜੀ ਜਿਹੜੇ ਚੇਂਜਿਸ ਆ ਉਹ ਆਪਾਂ ਨੂੰ ਦਿਖ ਰਹੇ ਆ। ਲੱਗ ਇਹੀ ਰਿਹਾ ਆ ਵੀ ਤਕਰੀਬਨ ਜਿਹੜਾ ਸਮਝੌਤਾ ਆ ਉਹ ਕਗਾਰ ਦੇ ਉੱਤੇ ਆ ਤੇ ਜਲਦ ਹੀ ਜਿਹੜਾ ਇਹ ਅਨਾਉਂਸ ਵੀ ਹੋ ਸਕਦਾ ਹੈਗਾ ਆ। ਇੱਕ ਜਿਹੜੇ MSF ਉਹਨਾਂ ਨੇ ਆਇਡੈਂਟੀਫਾਈ ਕੀਤਾ ਵੀ ਜਿਹੜੇ ਡਾਕਟਰ ਵੀ ਮਰੇ ਨੇ ਅਟੈਕ ਦੇ ਵਿੱਚ, ਜਿਹੜੇ ਅਲ ਅਬਦਾ ਹਸਪਤਾਲ ਦੇ ਵਿੱਚ ਕੰਮ ਕਰ ਰਹੇ ਸੀਗੇ, ਐਮਰਜੈਂਸੀ ਮੈਡੀਕਲ ਆਰਗੇਨਾਈਜੇਸ਼ਨ, ਉਹਨਾਂ ਨੇ ਕਿਹਾ ਵੀ ਉਹਨਾਂ ਦੇ ਜਿਹੜੇ 2 ਡਾਕਟਰ ਆ ਇਸ ਹਮਲੇ ਦੇ ਵਿੱਚ ਮਰ ਚੁੱਕੇ ਹੈਗੇ ਆ। ਉਹਨਾਂ ਨੇ ਡਾਕਟਰਸ ਦਾ ਨਾਮ ਮਹਿਮੂਦ ਅਬੂ ਨੁਜ਼ੈਲਾ ਤੇ ਅਹਿਮਦ ਅਲ ਸਹਾਰ ਜਿਹੜਾ ਆ ਉਹ ਦੱਸਿਆ। ਤੀਜਾ ਡਾਕਟਰ ਜ਼ਾਇਦ ਅਲ ਤਤਾਰੀ, ਉਹ ਵੀ ਕਹਿੰਦੇ ਆ ਵੀ ਇਸ ਸਟ੍ਰਾਈਕ ਦੇ ਵਿੱਚ, ਇੱਕ ਵੱਖਰੀ ਸਟ੍ਰਾਈਕ ਦੇ ਵਿੱਚ ਮਰ ਚੁੱਕਾ ਆ। MSF ਜਿਹੜਾ ਇਹ ਹਸਪਤਾਲ ਆ ਉਹਦੇ ਵਿੱਚ ਕਹਿੰਦੇ ਵੀ 200 ਪੇਸ਼ੈਂਟਸ ਆ ਉਹਨਾਂ ਨੂੰ ਰੱਖਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਦੇ ਵਿੱਚ ਉਹਦੇ ਤੇ ਹਮਲਾ ਕੀਤਾ ਗਿਆ ਸੀ। ਤੀਜੀ ਤੇ ਚੌਥੀ ਫਲੋਰ ਦੇ ਉੱਤੇ ਇਹ ਜਿਹੜਾ ਹਮਲਾ ਆ ਉਹ ਹੋਇਆ ਆ, ਉਤੋਂ ਬੰਬਾਰਡਮੈਂਟ ਜਿਹੜੀ ਆ ਉਸ ਕਰਕੇ ਹੋਈ ਆ। ਮੈਡੀਕਲ ਫੈਸਿਲਿਟੀਜ਼ ਦੇ ਉੱਤੇ ਸਿੱਧਾ ਹਮਲਾ ਕਰਨਾ ਇੰਟਰਨੈਸ਼ਨਲ ਹਿਊਮੈਨਿਟੇਰੀਅਨ ਲਾ ਦੀ ਉਲੰਘਣਾ ਆ। ਪਰ ਬੀਤੇ ਸਮੇਂ ਦੇ ਵਿੱਚ ਆਪਾਂ ਹੁਣ ਇਹਨਾਂ ਦਿਨਾਂ ਦੇ ਵਿੱਚ ਦੇਖ ਰਹੇ ਹਾਂ ਵੀ ਇਜ਼ਰਾਈਲ ਇਹ ਕਰ ਰਿਹਾ ਆ, ਕਿਸੇ ਨੂੰ ਉਸ ਚੀਜ਼ ਦੀ ਕੋਈ ਬਹੁਤੀ ਪਰਵਾਹ ਨਹੀਂ ਆ। ਹਾਂ, ਰੌਲਾ ਰੱਪਾ ਜ਼ਰੂਰ ਆਪਾਂ ਸੁਣ ਰਹੇ ਹਾਂ ਵੀ ਕੀ ਐਕਚੁਅਲ 'ਚ ਉਹਨਾਂ ਨੂੰ ਇਸ ਦੀ ਕਿਤੇ ਇਵੈਂਚੁਅਲੀ ਪਨਿਸ਼ਮੈਂਟ ਮਿਲੂਗੀ, ਲੱਗ ਕੁਛ ਨਹੀਂ ਰਿਹਾ।